ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने ਲਈ मौजूद ने मसूद मलिक जी। मसूद जी जी आए जी। बहुत धन्यवाद परवीन ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜਦੋਂ ਅਮਰੀਕਾ ਦੇ ਵਿੱਚ 17 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 18 ਫਰਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇਹ ਖਬਰਾਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, TikTok ਹੈ ਔਰ ਪੰਜਾਬੀ TV USA ਦਾ ਜਿਹੜਾ TikTok ਚੈਨਲ ਹੈ ਉਹਦੇ ਉੱਤੇ ਵੀ ਵੇਖ ਸਕਦੇ ਹੋ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। मसूद बात ने खबरां हले बरतानवी न्यूज एजेंसी मुजब अक्तूबर 2025 ਚ ਪਾਕਿਸਤਾਨ ਅਫਗਾਨਿਸਤਾਨ ਦੀਆਂ ਝੜਪਾਂ ਦੌਰਾਨ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਜਿਉਂਦੇ ਫੌਜੀਆਂ ਦੇ ਨਾਲ ਲਾਸ਼ਾਂ ਤੇ ਵੀ ਕਬਜ਼ਾ ਕਰ ਲਿਆ ਸੀ। ਹੁਣ ਉਹ 3 ਜਿਉਂਦੇ ਫੌਜੀ ਸਾਊਦੀ ਅਰਬ ਦੇ ਹਵਾਲੇ ਕੀਤੇ ਗਏ ਨੇ। ਕੀ ਜਾਣਕਾਰੀ ਹੈ? ਜੀ ਬਿਲਕੁਲ। ਉਦੋਂ ਇਹ ਝੜਪਾਂ ਹੋਈਆਂ ਸੀਗੀਆਂ। ਪਾਕਿਸਤਾਨ ਵੱਲੋਂ ਮੁੱਢਲੇ ਤੌਰ ਤੇ ਆਖਿਆ ਗਿਆ ਕਿ ਹਾਂਜੀ ਜੀ ਕੁਝ ਸਾਡੇ ਫੌਜੀਆਂ ਦੀ ਗ੍ਰਿਫਤਾਰੀ ਦੀ ਇਤਲਾਹ ਹੈ, ਪਰ ਡੂੰਘਾਈ 'ਚ ਇਸ ਖਬਰ ਦੀ ਨਹੀਂ ਸੀਗੇ ਗਏ। ਲਾਸ਼ਾਂ ਤਾਲਿਬਾਨਾਂ ਨੇ ਚੁੱਕੀਆਂ। ਬਾਅਦ 'ਚ ਉਹਨਾਂ ਨੇ ਸਰਹੱਦ ਦੇ ਉੱਤੇ ਇਹ ਬਲੋਚਿਸਤਾਨ ਵਾਲੇ ਪਾਸੇ ਜਿਹੜਾ ਬਾਰਡਰ ਆ ਉਧਰ ਉਹਨਾਂ ਨੇ ਐਲਾਨ ਕੀਤਾ ਔਰ ਆਖਿਆ ਕਿ ਪਾਕਿਸਤਾਨੀ ਫੌਜੀ ਲਾਸ਼ਾਂ ਲੈਣ ਨਾ ਆਉਣ, ਰੈੱਡ ਕਰਾਸ ਵਾਲੇ ਆਣ। ਰੈੱਡ ਕਰਾਸ ਦੀਆਂ ਗੱਡੀਆਂ ਗਈਆਂ ਬਾਰਡਰੋਂ ਪਾਰ ਔਰ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨੀ ਫੌਜੀਆਂ ਦੀਆਂ ਉਹ ਲਾਸ਼ਾਂ ਲੈ ਕੇ ਆਈਆਂ ਜਿਨ੍ਹਾਂ ਦੀਆਂ ਵਰਦੀਆਂ ਤਾਲਿਬਾਨਾਂ ਨੇ ਲਾ ਲਈਆਂ ਸੀ। ਉਹ ਵਰਦੀਆਂ ਲਾ ਕੇ ਉਹ ਵੀਡੀਓਜ਼ ਨੇ ਜਿਹੜੀਆਂ ਉਹ ਫਿਰ ਜਾਰੀ ਕੀਤੀਆਂ ਗਈਆਂ ਕਿ ਪਾਕਿਸਤਾਨੀ ਫੌਜੀਆਂ ਨੂੰ ਕਤਲ ਕਰਨ ਤੋਂ ਬਾਅਦ ਕਿੱਦਾਂ ਉਹਨਾਂ ਦੀਆਂ ਵਰਦੀਆਂ ਲਾਈਆਂ ਗਈਆਂ ਔਰ ਫਿਰ ਉਹਨਾਂ ਨੂੰ ਡੰਡਿਆਂ ਤੇ ਟੰਗ ਕੇ ਕਾਬਲ ਦੀਆਂ ਔਰ ਅਫਗਾਨਿਸਤਾਨ ਦੇ ਅੱਡੋ-ਅੱਡ ਇਲਾਕਿਆਂ ਦੀਆਂ ਗਲੀਆਂ ਦੇ ਵਿੱਚ ਉਹ ਪਾਕਿਸਤਾਨੀ ਫੌਜੀਆਂ ਦੀਆਂ ਪਤਲੂਨਾਂ ਜਿਹੜੀਆਂ ਉਹਨਾਂ ਨੂੰ ਤੋਹੀਨ ਕੀਤੀ ਗਈ। ਜੋ ਵੀ ਮਾਮਲਾ ਹੈ ਆ ਉਸ ਤੋਂ ਬਾਅਦ ਉਹ ਲਾਸ਼ਾਂ ਮੋੜ ਦਿੱਤੀਆਂ ਗਈਆਂ ਪਾਕਿਸਤਾਨ ਨੂੰ। ਇਹ 3 ਫੌਜੀ ਨੇ ਜਿਹੜੇ ਇਹ ਜਿੰਦੇ ਕਬਜ਼ੇ ਦੇ ਵਿੱਚ ਸੀਗੇ। ਹੁਣ ਰੋਜ਼ਿਆਂ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਗਿਆ ਸਾਊਦੀ ਅਰਬ 'ਚ। ਉਹ ਸਾਊਦੀ ਅਰਬ ਨੇ ਤਾਲਿਬਾਨਾਂ ਨੂੰ ਕਿਹਾ ਕਿ ਜਦੋਂ ਰੋਜ਼ਿਆਂ ਦਾ ਮਹੀਨਾ ਹੁੰਦਾ ਤੇ ਫਿਰ ਸਜ਼ਾਵਾਂ 'ਚ ਮਾਫੀ ਹੁੰਦੀ ਹੈ। ਪਾਕਿਸਤਾਨ ਦੇ 3 ਜਿੰਦੇ ਫੌਜੀ ਨੇ ਜਿਹੜੇ ਇਹਨਾਂ ਨੂੰ ਵਾਪਸ ਕਰ ਦੇਵੋ। ਇਹ ਤਾਲਿਬਾਨਾਂ ਨੇ ਖੈਰ ਸਗਾਲੀ ਜਾਂ ਕਹਿ ਲਵੋ ਆਪਸ 'ਚ ਤੇ ਦੋਵੇਂ ਮੁਲਕਾਂ ਦਾ ਮਤੱਕਾ ਲੱਗਾ ਆ। ਪਾਕਿਸਤਾਨ 'ਚ ਜਦੋਂ ਹਮਲਾ ਹੁੰਦਾ ਪਾਕਿਸਤਾਨ ਅਫਗਾਨਿਸਤਾਨ ਵਾਲੇ ਪਾਸੇ ਵੜ ਕੇ ਏਅਰ ਸਟ੍ਰਾਈਕ ਕਰਦਾ ਆ। ਉਹ ਹਾਲਾਤ ਠੀਕ ਨਹੀਂ ਗਏ ਹੈ, ਗੱਲਬਾਤ ਨਹੀਂ ਗੀ ਹੋਣ ਡਈ, ਜਿਹੜੀਆਂ ਪਰਿਆ ਸੀਗੀ ਉਹ ਵੀ ਨਹੀਂ ਗੀ ਮੁੱਕੀ। ਹੁਣ ਸਾਊਦੀ ਅਰਬ ਦੇ ਕਹਿਣ ਤੇ ਸੁਣਿਆ ਕਿ ਇਹ 3 ਫੌਜੀ ਨੇ ਜਿਹੜੇ ਇਹ ਪਾਕਿਸਤਾਨ ਦੇ ਹਵਾਲੇ ਕੀਤੇ ਗਏ ਨੇ। ਤਾਲਿਬਾਨ ਜ਼ਿੰਮੇਦਾਰ ਜ਼ਬੀਉल्लाह ਮੁਜਾਹਿਦ ਆ ਜਿਹੜਾ ਉਹਨੇ ਇਹ ਤਸਦੀਕ ਕੀਤੀ ਕਿ 12 ਅਕਤੂਬਰ ਨੂੰ ਅਸੀਂ ਇਹਨਾਂ ਨੂੰ ਝੜਪਾਂ ਦੌਰਾਨ ਗ੍ਰਿਫਤਾਰ ਕੀਤਾ ਸੀਗਾ। ਠੀਕ ਹੈ, ਸਾਡੀ ਕੈਦ 'ਚ ਸੀਗੇ ਔਰ ਅਸੀਂ ਰਮਜ਼ਾਨ ਦਾ ਮਹੀਨਾ ਆਉਂਦਿਆਂ ਹੀ ਇਹਨਾਂ ਨੂੰ ਆਮ ਮਾਫੀ ਦੇ ਕੇ ਰੱਬ ਵਾਸਤੇ ਇਹ ਸਾਊਦੀ ਅਰਬ ਦੇ ਸਪੁਰਦ ਕਰ ਰਹੇ ਹਾਂ। ਸਾਊਦੀ ਅਰਬ ਹੁਣ ਇਹ ਜਿਹੜੇ ਪਾਕਿਸਤਾਨੀ ਫੌਜੀ ਸਨ ਇਹ ਪਾਕਿਸਤਾਨ ਦੇ ਹਵਾਲੇ ਕਰੇਗਾ। ਬਕਾਇਦਾ ਇਸ ਬਾਰੇ ਤਾਲਿਬਾਨ ਨੇ ਜਿਹੜੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਤਸਵੀਰਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਨੇ ਕਿ ਉਹਨਾਂ ਦੇ ਫੌਜੀ ਨੇ ਜਿਹੜੇ ਉਹ ਇਹਨਾਂ ਨੂੰ ਤਾਲਿਬਾਨ ਨੇ ਜਿਹੜੇ ਨਕਾਬ ਨਕੂਬ ਕੀਤੇ ਨੇ ਉਹਨਾਂ ਨੇ ਮਲੇਸ਼ੀਆ ਵਰਦੀ ਦੇ ਵਿੱਚ ਔਰ ਇਹਨਾਂ ਨੂੰ ਗਿਫਟ ਸ਼ਿਫਟ ਦੇ ਕੇ ਨੇ ਜਿਹੜੇ ਉਹ ਰਮਜ਼ਾਨ ਦੇ ਗੁਲਾਮ ਆਜ਼ਾਦ ਕਰਨ ਦਾ, ਕੈਦੀ ਆਜ਼ਾਦ ਕਰਨ ਦਾ ਜਾਂ ਕੈਦੀ ਆਜ਼ਾਦ ਕਰਵਾਉਣ ਦਾ ਇਹ ਰਮਜ਼ਾਨ ਦੇ ਮਹੀਨੇ 'ਚ ਹੁਕਮ ਆ ਨਾ ਕਿ ਜਦੋਂ ਰੋਜ਼ੇ ਆਉਂਦੇ ਨੇ ਤੇ ਫਿਰ ਜੇ ਤੁਸੀਂ ਕਿਸੇ ਕੈਦੀ ਨੂੰ ਉਹਦਾ ਜੁਰਮਾਨਾ ਉਹਦਾ ਮਾਇਆ ਦੇ ਕੇ ਆਜ਼ਾਦ ਕਰਾ ਸਕਦੇ ਜੇ ਤੇ ਇਹ ਬਹੁਤ ਵਧੀਆ ਗੱਲ ਆ। ਰੱਬ ਨੂੰ ਰਾਜ਼ੀ ਕਰਨ ਦਾ ਸਵਾਬ ਦਾ ਕੰਮ ਹੈ ਤੇ ਇਹ ਉਸ ਕਹਿ ਲਵੋ ਕਿ ਧਾਰਮਿਕ ਸੋਚ ਦੇ ਤਹਿਤ, ਧਾਰਮਿਕ ਥਾਟ ਦੇ ਤਹਿਤ ਤਾਲਿਬਾਨਾਂ ਨੇ ਇਹ 3 ਪਾਕਿਸਤਾਨੀ ਨੇ ਜਿਹੜੇ ਇਹ ਸਾਊਦੀ ਅਰਬ ਦੇ ਹਵਾਲੇ ਕੀਤੇ ਜੀ। ਅਲੀਮਾ ਖਾਨ ਇਮਰਾਨ ਖਾਨ ਦੇ ਪੁੱਤਰ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਤੇ ਮੋਹਸਨ ਨਕਵੀ ਹੋਰਾਂ ਨੇ ਇਮਰਾਨ ਖਾਨ ਬਾਰੇ ਬਿਆਨ ਦਿੱਤੇ ਨੇ। ਕੀ ਜਾਣਕਾਰੀ ਮਸੂਦ? ਇੱਕ ਤਾਂ ਛੱਡ ਹੀ ਗਏ ਜੀ ਬਹੁਤ ਸਾਰੇ ਜਿਹੜੇ ਪਿਛਲੇ ਕ੍ਰਿਕਟ ਦੇ ਤਗੜੇ ਕਪਤਾਨ ਨੇ ਉਹਨਾਂ ਵੱਲੋਂ ਵੀ ਮਾਮਲਾ ਆਇਆ, ਸਾਰੇ ਦੱਸਨੇ ਜੀ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਅੱਜ ਕੱਲ ਇਮਰਾਨ ਖਾਨ ਦੀ ਸਿਹਤ ਦੀਆਂ ਜਿਹੜੀਆਂ ਖਬਰਾਂ ਨੇ ਉਹ ਗਰਮ ਨੇ। ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੀ ਇਸ ਵੇਲੇ ਹਮਦਰਦੀਆਂ ਨੇ ਜਿਹੜੀਆਂ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਉਹਨਾਂ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਸਮੇਟਣ ਡਈ ਹੈ, ਜਦ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਹੱਟੀ ਕੱਟੀ ਹੈ। ਪਾਕਿਸਤਾਨੀ ਚੈਨਲਾਂ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਚਲਾਈਆਂ ਜਾ ਰਹੀਆਂ। ਇਮਰਾਨ ਖਾਨ ਨੂੰ ਸਵੇਰੇ ਦੇਸੀ ਕੁੱਕੜ ਦੀ ਯਖਣੀ ਲੱਭਦੀ ਹੈ, ਦੁਪਹਿਰ ਨੂੰ ਦੇਸੀ ਘਿਓ ਦੀ ਹੈ ਸ਼ਾਹ ਲੱਭਦੀ ਹੈ, ਖਜੂਰਾਂ ਲੱਭਦੀਆਂ, ਬਦਾਮ ਲੱਭਦੇ, ਪਿਸਤੇ ਲੱਭਦੇ ਆ, ਸੇਬ ਲੱਭਦੇ ਆ, ਅੰਗੂਰ ਲੱਭਦੇ ਆ, ਕੇਲੇ ਲੱਭਦੇ ਆ। ਕੱਲ ਨੈਸ਼ਨਲ ਅਸੈਂਬਲੀ ਦੇ ਵਿੱਚ ਹਕੂਮਤੀ ਜਿਹੜੇ ਵਜ਼ੀਰ ਸਨ ਨਾ ਉਹ ਇਹ ਜੀ ਬਾਹਰ ਬਹੁਤ ਮਸਲੇ ਨੇ, ਸਾਨੂੰ ਵੀ ਇਹੋ ਜੀ ਜੇਲ੍ਹ 'ਚ ਭੇਜ ਦਿਓ।
ਅਸੀਂ ਇਹੋ ਜਿਹੀ ਜੇਲ੍ਹ 'ਚ ਰਹਿਣਾ ਚਾਹੁੰਦੇ ਹਾਂ, ਪਲੀਜ਼ ਸਾਨੂੰ ਸਪੀਕਰ ਸਾਹਿਬ ਕੈਦ ਕਰ ਦੇਵੋ ਔਰ ਇਹ ਸਹੂਲਤਾਂ ਦੇਵੋ ਜਿਹੜੀਆਂ ਇਮਰਾਨ ਖਾਨ ਨੂੰ ਦੇ ਰਹੇ ਜੇ। ਜਦ ਕਿ ਇਮਰਾਨ ਖਾਨ ਨੇ ਇਹਦੇ ਉੱਤੇ ਕੋਈ ਬਿਆਨ ਨਹੀਂ ਸੀ ਦਿੱਤਾ ਕਿ ਮੈਨੂੰ ਖੁਰਾਕ ਚੰਗੀ ਲੱਭ ਰਹੀ ਹੈ ਜਾਂ ਮੰਦੀ ਲੱਭ ਰਹੀ ਹੈ, ਪਰ ਇਹ ਜਿਹੜੇ ਹਕੂਮਤੀ ਦਾਅਵੇ ਕੀਤੇ ਜਾ ਰਹੇ ਨੇ ਖੁਰਾਕ ਇਹ ਵੀ ਨਹੀਂ ਲੱਭ ਰਹੀ। ਸਾਨੂੰ ਪਤਾ ਜੇਲ੍ਹਾਂ ਦੇ ਵਿੱਚ ਕੀ ਮਾਮਲੇ ਹੁੰਦੇ ਨੇ। ਹੁਣ ਅਲੀਮਾ ਖਾਨ ਹੁਣੇ ਕਹਿਣ ਡੀਆਂ ਕਿ ਮੇਰੀ ਜਿਹੜੀ ਆਖਰੀ ਮੁਲਾਕਾਤ ਹੋਈ ਸੀਗੀ ਇਮਰਾਨ ਖਾਨ ਦੇ ਨਾਲ, ਉਜ਼ਮਾ ਖਾਨ, ਉਹਦੇ ਵਿੱਚ ਇਮਰਾਨ ਖਾਨ ਨੇ ਮੈਨੂੰ ਕਿਹਾ ਸੀਗਾ ਕਿ ਇਹ ਲੋਕ ਮੈਨੂੰ ਜੇਲ੍ਹ ਦੇ ਵਿੱਚ ਮਾਰ ਦੇਣਗੇ। ਮੇਰੇ ਨਾਲ ਜਿਹੜਾ ਸਲੂਕ ਕੀਤਾ ਜਾ ਰਿਹਾ ਨਾ, ਮੈਨੂੰ ਥੋੜਾ ਕਰਕੇ ਇਹਨਾਂ ਦਾ ਇਰਾਦਾ ਹੈ ਕਿ ਮੈਨੂੰ ਜੇਲ੍ਹ 'ਚ ਕਤਲ ਕਰ ਦੇਣ। ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ ਹੋਣੇ, ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਇਮਰਾਨ ਖਾਨ ਦੀ ਬਿਮਾਰੀ ਹੈ ਜਿਹੜੀ ਉਹਨੂੰ ਕੈਸ਼ ਕਰਾਇਆ ਜਾ ਰਿਹਾ ਹੈ। ਔਰ ਜਦੋਂ ਅਸੀਂ ਜੇਲ੍ਹ 'ਚ ਇਮਰਾਨ ਖਾਨ ਦੇ ਇਲਾਜ ਦੇ ਵਾਸਤੇ ਕੋਈ ਕੋਸ਼ਿਸ਼, ਕੋਈ ਯਤਨ ਕਰਦੇ ਸਾਂ, ਤੇ ਅਲੀਮਾ ਖਾਨ, ਉਜ਼ਮਾ ਖਾਨ, ਇਮਰਾਨ ਖਾਨ ਦੀਆਂ ਭੈਣਾਂ ਨੇ ਨਾ ਜਿਹੜੀਆਂ, ਇਹ ਕਹਿੰਦੀਆਂ ਸਨ ਸਾਨੂੰ ਨਹੀਂ ਭਰੋਸਾ, ਬਿਲਕੁਲ ਇਲਾਜ ਨਾ ਕਰੋ, ਸਾਡੇ ਭਰਾ ਨੂੰ ਤੁਸੀਂ ਮਾਰਨਾ ਚਾਹੁੰਦੇ ਜੇ, ਅਸੀਂ ਇਲਾਜ ਉੱਥੇ ਰੋਕ ਦਿੰਦੇ ਸਾਂ। ਉਹਨਾਂ ਨੇ ਉਲਟਾ ਕਹਿ ਲਵੋ ਕਿ ਗੇਂਦ ਦੇ ਨਾਲ ਸੁੱਟਤੀ ਹੈ ਕਿ ਸਰਕਾਰ ਤੇ ਇਲਾਜ ਕਰਦੀ ਸੀ ਜੀ, ਇਹ ਇਲਾਜ ਕਰਨ ਨਹੀਂ ਸੀਗੀਆਂ ਦਿੰਦੀਆਂ, ਤੇ ਫਿਰ ਅਸੀਂ ਰੋਕ ਦਿੱਤਾ ਤੇ ਫਿਰ ਬਿਮਾਰ ਹੋ ਗਿਆ। ਇਹ ਹੁਣ ਇੱਕ ਦੂਜੇ ਤੇ ਮੁਰਦਾ ਪਾਉਣ ਡੇ ਨੇ। ਬਿੱਲ ਆਖਰ ਕੈਦੀ ਤੁਹਾਡੀ ਕੈਦ 'ਚ ਹੈ। ਭੈਣਾਂ ਦੇ ਨਾਲ ਤੇ ਮੁਲਾਕਾਤ ਹਫ਼ਤੇ ਬਾਅਦ ਹੁੰਦੀ ਸੀਗੀ, ਬਾਕੀ ਹਫ਼ਤਾ ਉਹਦੀ ਬਿਮਾਰੀ ਦੀ ਜ਼ਿੰਮੇਵਾਰੀ ਕਿ ਅੱਛਾ ਹਫ਼ਤੇ ਬਾਅਦ ਹੋਈ ਏ, ਉਹ ਇਲਾਜ ਤੋਂ ਰੋਕ ਦਿੰਦੀਆਂ ਸਨ। ਬਾਕੀ ਜਿਹੜੇ 6 ਦਿਨ ਸਨ ਉਹਨਾਂ 'ਚ ਕੀ ਹੁੰਦਾ ਸੀਗਾ। ਸੋ ਏਦਾਂ ਨਹੀਂ, ਇਹ ਹੁਣ ਮਾਮਲੇ ਜਿਹੜੇ ਜਿੱਦਾਂ ਬਣਾ ਕੇ ਪੇਸ਼ ਕੀਤੇ ਜਾ ਰਹੇ ਨੇ ਨਾ, ਇਹ ਠੀਕ ਔਰ ਬਿਲਕੁਲ ਕਹਿ ਲਵੋ ਕਿ ਉਤਰਿਆ ਹੋਇਆ ਆ। ਇਹ ਹੁਣ ਗੇਮ ਖੇਡੀ ਜਾ ਰਹੀ ਹੈ ਇਹਦੇ ਉੱਤੇ। ਇਹ ਤਾਂ ਡਿਕਲੇਅਰ ਹੋ ਗਿਆ ਕਿ ਇਮਰਾਨ ਖਾਨ ਚੰਗੀ ਹਾਲਤ 'ਚ ਜੇਲ੍ਹ 'ਚ ਨਹੀਂ ਹੈ। ਇਮਰਾਨ ਖਾਨ ਦੇ ਮੁੰਡਿਆਂ ਦਾ ਇਹ ਆਖਣਾ ਹੈ ਕਿ ਜੀ ਅਸੀਂ ਆਪਣੇ ਪਿਓ ਦੇ ਨਾਲ ਮਿਲਣਾ ਚਾਹੁੰਦੇ ਹਾਂ, ਜਾ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ, ਵੇਖਣਾ ਚਾਹੁੰਦੇ ਕਿਸ ਹਾਲ 'ਚ ਹੈ। ਪਾਕਿਸਤਾਨੀ ਸਰਕਾਰ ਨੂੰ ਅਸਲ ਲੰਡਨ ਐਮਬੈਸੀ ਪਾਕਿਸਤਾਨੀ ਜਿਹੜੀ ਉਹਨੂੰ ਵੀਜ਼ੇ ਦੀਆਂ ਦਰਖਾਸਤਾਂ ਪਾਈਆਂ ਨੇ, ਸਾਡੀ ਦਰਖਾਸਤ ਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਉਹਦੇ ਤੇ ਪਰਸੂ ਆ ਜਿਹੜੀ ਉਹ ਹੀ ਨਹੀਂ ਕੀਤੀ ਜਾ ਰਹੀ। ਪਾਕਿਸਤਾਨੀ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਹੋਣੇ, ਜਿਨ੍ਹਾਂ ਨੂੰ ਵੈਸੇ ਤੇ ਇਮਰਾਨ ਖਾਨ ਦੇ ਬਾਰੇ ਉਹਨਾਂ ਦੀ ਪਾਰਟੀ ਦਾ ਮੈਂ ਸਮਝਣਾ ਹੈ ਕਿ ਕੋਈ ਨਰਮ ਗੋਸ਼ਾ ਜਾਂ ਇਮਰਾਨ ਖਾਨ ਬਾਰੇ ਥੋੜੀ ਜਿਹੀ ਹਮਦਰਦੀ ਰੱਖਦੇ ਨੇ, ਉਹ ਵੀ ਹੁਣ ਖੁੱਲ ਖਿਲਾ ਕੇ ਬੋਲਣ ਡਿਆ ਪਏ। ਉਹਨਾਂ ਆਖਿਆ ਜੀ 14 ਸਾਲ ਮੈਂ ਜੇਲ੍ਹਾਂ 'ਚ ਕੱਟੇ, ਕੋਈ ਪਾਕਿਸਤਾਨੀ ਸਿਆਸਤਦਾਨ ਇੰਨਾ ਚਿਰ ਅੰਦਰ ਨਹੀਂ ਰਿਹਾ। ਮੈਨੂੰ ਜਦੋਂ ਜੇਲ੍ਹੋਂ ਰਿਹਾਈ ਲੱਭੀ ਸੀ ਨਾ, ਤੇ ਮੇਰੇ ਨਿਆਣੇ ਤੇ ਕੱਦ ਮੇਰੇ ਤੋਂ ਉੱਚੇ ਹੋ ਗਏ ਸਨ, ਤੇ ਜਦੋਂ ਮੈਂ ਜੇਲ੍ਹ ਗਿਆ ਸਾਂ ਉਦੋਂ ਮੈਂ ਉਹਨਾਂ ਨੂੰ ਉਂਗਲੀ ਲੈ ਆ ਕੇ ਤੇ ਤੁਰਨਾ ਦੱਸਦਾ ਸਾਂ। ਤੇ ਜੇ ਜੇਲ੍ਹ ਦੀਆਂ ਸੋਭਤਾਂ ਦੇ ਨਾਲ ਕੋਈ ਬਿਮਾਰ ਹੋਣ ਡਿਆ, ਮਰਨ ਡਿਆ ਹੈ, ਤੇ ਉਹ ਸਮਝਦਾ ਹੈ ਕਿ ਸਿਆਸਤ ਹੈ ਜਿਹੜਾ ਉਹ ਖਿੜੇ ਫੁੱਲ ਗੁਲਾਬਾਂ ਦਾ ਖੇਡ ਆ, ਤੇ ਉਹ ਇਹ ਭੁੱਲ ਜਾਵੇ ਅਸੂਲਾਂ ਦਾ ਖੇਡ ਆ, ਫਿਰ ਉਹ ਸਿਆਸਤ ਹੈ ਜਿਹੜੀ ਉਹ ਛੱਡ ਦੇਵੇ, ਕੁਝ ਹੋਰ ਕੰਮ ਕਰੇ। ਮੌਕਾ ਨਹੀਂ ਸੀ ਪ੍ਰਵੀਨ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਹੋਣਾ ਦਾ ਇਸ ਮੌਕੇ ਤੇ ਇਦਾਂ ਬੋਲਣ ਦਾ ਜਾਂ ਇਹ ਕਹਿਣ ਦਾ। ਪਹਿਲਾਂ ਚੁੱਪ ਰਹੇ, ਹੁਣ ਵੀ ਚੁੱਪ ਰਹਿੰਦੇ। ਖੈਰ ਇਹ ਮੇਰੀ ਸਲਾਹ ਹੈ। ਅੱਛਾ, ਉਸ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਫੈਡਰਲ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਮਿਨਿਸਟਰ ਨੇ ਅਤਾ ਤਾਰੜ ਹੋਣੇ, ਉਹਨਾਂ ਨੇ ਆਖਿਆ ਕਿ ਜੀ ਇਮਰਾਨ ਖਾਨ ਨੂੰ ਸਿਰਫ 2 ਮੁਕੱਦਮਿਆਂ 'ਚ ਸਜ਼ਾਵਾਂ ਹੋਈਆਂ ਨੇ, ਨਾ ਦੇ ਅਸੀਂ ਕੋਈ ਡੀਲ ਕਰਨੀ ਹੈ ਤੇ ਨਾ ਕੋਈ ਢੀਲ ਕਰਨੀ ਹੈ, ਨਾ ਕੋਈ ਢਿੱਲ ਹੋਣੀ ਹੈ, ਨਾ ਇਹ ਤੇ ਨਾ ਹੋਣ ਡਿਆ, ਤੇ ਨਾ ਇਹ ਆਖੋ ਕਿ ਇਮਰਾਨ ਖਾਨ ਦੀਆਂ ਹੁਣ ਗੱਲਾਂ ਤੇ ਉੱਠਣ ਡਈਆਂ ਕਿ ਸਰਕਾਰ ਉਹਨੂੰ ਆਫਰ ਦੇ ਰਹੀ ਹੈ ਕਿ ਜੀ ਦਾਨੀਆਲ ਚੌਧਰੀ ਦਾ ਬਿਆਨ ਨਹੀਂ ਆਇਆ ਕਿ ਜੇ ਇਮਰਾਨ ਖਾਨ ਦੀ ਬਿਮਾਰੀ ਏਡੀ ਸਖਤ ਹੋਈ ਕਿ ਉਹਨੂੰ ਇਲਾਜ ਔਰ ਦਵਾ ਦਾਰੂ ਵਾਸਤੇ ਪਾਕਿਸਤਾਨ ਤੋਂ ਬਾਹਰ ਭੇਜਣਾ ਪੈਂਦਾ ਆ, ਤੇ ਸਰਕਾਰ ਉਹਨੂੰ ਭੇਜੇਗੀ। ਉਸ ਤੋਂ ਬਾਅਦ ਹੁਣ ਜਦੋਂ ਸਵਾਲ ਪੁੱਛੇ ਗਏ ਕਿ ਜੀ ਇਹੋ ਜੀ ਹੈ, ਤੇ ਉਹਨਾਂ ਆਖਿਆ ਜੀ ਨਾ ਕੋਈ ਡੀਲ ਹੋਣ ਡਈ, ਨਾ ਕੋਈ ਢੀਲ ਹੋਣ ਡਈ ਹੈ, ਤੇ ਇਹ ਮਾਮਲੇ ਨੇ ਜਿਹੜੇ ਏਦਾਂ ਖਰਾਬ ਨੇ। ਆਖਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਸੀਗੀ ਕਿ ਕ੍ਰਿਕਟ ਦੇ ਅਜ਼ੀਮ ਖਿਡਾਰੀ ਨੇ ਜਿਹੜੇ, ਜਿਨ੍ਹਾਂ 'ਚ ਸੁਨੀਲ ਗਵਾਸਕਰ ਨੇ, ਕਪਿਲ ਦੇਵ ਨੇ, ਇਸ ਤੋਂ ਹੋਰ 14 ਦੁਨੀਆ ਦੇ ਬਿਹਤਰੀਨ ਜਿਹੜੇ ਆਲਰਾਊਂਡਰ ਗੁਜ਼ਰੇ ਨੇ, ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਇਮਰਾਨ ਖਾਨ ਹੋਣਾ ਦੀ ਰਿਹਾਈ ਬਾਰੇ ਡਾਇਰੈਕਟ ਪਾਕਿਸਤਾਨੀ ਸਰਕਾਰ ਨੂੰ ਖਤ ਲਿਖਤਾ ਹੈ। ਅੱਛਾ, ਉਹਨਾਂ ਆਖਿਆ ਜੀ ਸਾਡੇ ਇਸ ਖਤ ਨੂੰ ਹਮਦਰਦੀ ਦੇ ਤੌਰ ਤੇ ਵੇਖਿਆ ਜਾਏ, ਔਰ ਸਾਨੂੰ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਸੁਣ ਕੇ ਚੋਖੀ ਚਿੰਤਾ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਤੁਸੀਂ ਹਮਦਰਦੀ ਹੈ ਜਿਹੜੀ ਉਹ ਵਿਖਾਓ। ਐਨ ਚੈਪਲ ਹੋਣੇ ਵੀ ਨੇ, ਆਸਟ੍ਰੇਲੀਆ ਖਿਡਾਰੀ ਐਲਨ ਬਾਰਡਰ ਹੋਣੇ ਵੀ ਨੇ, ਸਟੀਵ ਵਾਹ ਹੋਣੇ ਵੀ ਨੇ, ਬਲਿੰਡਾ ਕਲਾਰਕ ਹੋਣੇ ਵੀ ਨੇ, ਕਮ ਹਿਊਜ਼ ਹੋਣੇ ਵੀ ਨੇ, ਫਿਰ ਆਈਕਨ ਨੇ ਜਿਹੜੇ ਉਹ ਵੀ ਨੇ, ਮੈਂ ਦੱਸ ਦਿੱਤਾ ਜਿੱਦਾਂ ਕਿ ਸੁਨੀਲ ਗਵਾਸਕਰ ਹੋਣੇ ਵੀ ਨੇ, ਨਾਸਰ ਹੁਸੈਨ ਨੇ, ਮਾਈਕ ਬਰੇਲੀ ਨੇ, ਡੇਵਿਡ ਗੋਰੋ ਨੇ, ਵੈਸਟ ਇੰਡੀਜ਼ ਦੇ ਕਲਾਈਵ ਲਾਈਟ ਹੋਣੇ ਨੇ, ਨਿਊਜ਼ੀਲੈਂਡ ਦੇ ਜਾਨ ਰਾਈਟ ਹੋਣੇ ਨੇ। ਇਹ ਉਹ ਸਾਰੇ 14 ਇੰਟਰਨੈਸ਼ਨਲ ਲੈਜੈਂਡਰੀ ਕ੍ਰਿਕਟਰਸ ਨੇ ਜਿਹੜੇ ਉਹਨਾਂ ਨੇ ਡਾਇਰੈਕਟ ਪਾਕਿਸਤਾਨੀ ਸਰਕਾਰ ਨੂੰ ਕਿਹਾ ਕਿ ਯਾਰ ਬਸ ਕਰੋ, ਮਾਰ ਨਾ ਦਿਓ ਇਹ ਬੰਦਾ। ਇਹ ਹੁਣ ਮਾਮਲੇ ਨੇ ਜਿਹੜੇ ਵੇਖੋ ਕਿਸ ਪਾਸੇ ਜਾਂਦੇ ਨੇ, ਕੀ ਰੰਗ ਵਹਾਉਂਦੇ ਨੇ, ਪਰ ਫਿਲਹਾਲ ਇਹ ਗੱਲ ਸਾਹਮਣੇ ਆਈ ਜੀ। ਪੰਜਾਬ ਸਰਕਾਰ ਨੇ 1 ਮਹੀਨੇ ਦੇ ਵਿੱਚ ਮਾਰਕੀਟਾਂ ਤੇ ਬਾਜ਼ਾਰਾਂ 'ਚ ਅੱਗ ਬੁਝਾਉਣ ਵਾਲੇ ਸਿਸਟਮ ਲਾਉਣ ਦੀ ਮੋਹਲਤ ਦੇ ਦਿੱਤੀ ਹੈ। ਇਹ ਮੋਹਲਤ ਕਿਹਨਾਂ ਨੂੰ ਦਿੱਤੀ ਮਸੀ? ਮੋਹਲਤ ਦਿੱਤੀ ਜੀ ਵਪਾਰੀਆਂ ਨੂੰ, ਤਜਾਰਤ ਕਰਨ ਵਾਲੇ ਤਾਜਰਾਂ ਨੂੰ, ਜਿਹੜੇ ਲੱਖਾਂ ਦਾ ਕਰੋੜਾਂ ਦਾ ਕਾਰੋਬਾਰ ਕਰਦੇ ਨੇ ਮਾਰਕੀਟਾਂ ਦੇ ਵਿੱਚ, ਪਰ ਸੇਫਟੀ ਵਾਲੇ ਪਾਸੇ ਕੁਝ ਨਹੀਂਗਾ। ਸਾਰਾ ਦਿਨ ਦਾ ਜਿਹੜਾ ਗੰਦ ਹੁੰਦਾ ਹੈ ਸ਼ਾਮ ਨੂੰ ਇਕੱਠਾ ਕਰਕੇ ਬਾਹਰ ਸੁੱਟ ਕੇ ਜਾਂਦੇ ਨੇ, ਸਰਕਾਰ ਚੁੱਕਦੀ ਹੈ, ਉਹ ਸਰਕਾਰੀ ਫੀਸ ਦਿੰਦੇ ਹੋਏ ਵੀ ਫਿਰ ਕਹਿੰਦੇ ਨੇ ਕਿ ਇਹ ਆ। ਵਪਾਰਕ ਮਾਮਲਿਆਂ ਦੇ ਉੱਤੇ ਮੁਸਲਿਮ ਲੀਗ ਨੂਨ ਹੈ ਜਿਹੜੀ ਹਮੇਸ਼ਾ ਤਾਜਰਾਂ ਦੀ ਹਮਦਰਦ ਰਹੀ ਹੈ, ਆਵਾਮ ਦੇ ਮਾਮਲੇ ਦੇ ਉੱਤੇ ਕੋਈ ਨੀਡ ਹੈ ਕਹਿ ਲਓ ਕਿ ਕੋਈ ਇਹਨਾਂ ਦੇ ਫੈਸਲੇ ਸਾਹਮਣੇ ਆਏ। ਬਿਜਲੀ ਦਾ ਹੁਣ ਜਿਹੜਾ ਸੋਲਰ ਦਾ ਹੈ, ਆਮ ਬੰਦਾ ਜਿਹੜਾ ਉਹਨੇ ਆਪਣਾ
ਕਹਿ ਲਓ ਮਹਿੰਗੀ ਬਿਜਲੀ ਤੋਂ ਬਚਣ ਵਾਸਤੇ ਕੰਮ ਕੀਤਾ। ਇੰਡਸਟਰੀਅਲ ਬਿਜਲੀ ਕਿਉਂਕਿ ਤਾਜਰਾਂ ਵਪਾਰੀਆਂ ਨੇ ਲਾਉਣੀ ਹੈ, ਮੈਂ ਕਿਸੇ ਦੇ ਖਿਲਾਫ ਨਹੀਂ ਹੈ, ਬਟ ਉਹ ਤੁਸੀਂ ਸਸਤੀ ਕਰਨ ਦੇ ਜੇ। ਆਮ ਬੰਦਾ ਜਿਹਨੂੰ ਜੀਣ ਵਾਸਤੇ ਚਾਹੀਦੀ ਉਹਨੇ ਕਿਹੜੀ ਇੰਡਸਟਰੀ ਚਲਾਉਣੀ ਹੈ, ਉਹਦੀ ਤੁਸੀਂ ਮਹਿੰਗੀ ਕਰਨ ਦੇ ਜੇ। ਇਹਨਾਂ ਫੈਸਲਿਆਂ ਤੋਂ ਲੱਗਦਾ ਹੈ ਕਿ ਦਿਲ ਦੇ ਵਿੱਚ ਹਮਦਰਦੀ ਕਿਹੜੇ ਤਬਕੇ ਲਈ। ਇਹ ਪਹਿਲਾ ਮੌਕਾ ਹੈ ਕਿ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣੇ ਨੇ ਜਿਹੜੀਆਂ, ਉਹਨਾਂ ਨੇ ਇਹ ਆਖਿਆ ਕਿ ਮੈਂ 1 ਮਹੀਨੇ ਦੀ ਮੋਹਲਤ ਦੇਣੀ ਆ। ਜਿੰਨੇ ਵੱਡੇ ਬਾਜ਼ਾਰ ਔਰ ਮਾਰਕੀਟਾਂ ਨੇ, ਲਾਹੌਰ ਤੋਂ ਇਹਦੀ ਸ਼ੁਰੂਆਤ ਹੋਏਗੀ ਔਰ ਪੂਰੇ ਪੰਜਾਬ 'ਚ 1 ਮਹੀਨੇ ਦੇ ਵਿੱਚ ਸੇਫਟੀ ਆਲਾਤ ਇਕਵਿਪਮੈਂਟ ਜਿਹੜਾ ਉਹ ਲਾਇਆ ਜਾਏ। ਯਾਨੀ ਕਿਸੇ ਪਲਾਜ਼ੇ 'ਚ ਅੱਗ ਲੱਗ ਜਾਂਦੀ ਤੇ ਪਤਾ ਲੱਗਦਾ ਕਿ 11 ਪਲਾਜ਼ੇ, ਜੋ ਗੁਲ ਪਲਾਜ਼ਾ ਕਰਾਚੀ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਸ਼ਾਇਦ ਬਰਦਾਸ਼ਤ ਨਹੀਂ ਕੀਤੀ ਜਾਏਗੀ। ਲਾਹੌਰ ਦੇ ਇੰਡੀਗੋ ਹੋਟਲ 'ਚ ਬਹੁਤ ਸਾਰੇ ਸਾਡੇ ਦੇਖਣ ਸੁਣਨ ਵਾਲੇ ਨੇ ਜਿਹੜੇ ਪਾਕਿਸਤਾਨ ਗਏ ਨੇ, ਲਾਹੌਰ ਗਏ ਨੇ, ਉਸ ਹੋਟਲ 'ਚ ਠਹਿਰੇ ਨੇ, ਈਵਨ ਕਿ ਉਹ ਵੀ ਉਹਦੇ 'ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 4 ਹਲਾਕਤਾਂ ਹੋਈਆਂ। ਹੁਣ ਇਹ ਆਖਿਆ ਗਿਆ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਸੇਫਟੀ ਮੇਜਰਸ ਨੇ ਇਹਨਾਂ ਨੂੰ 1 ਮਹੀਨੇ ਦੇ ਵਿੱਚ ਸਾਰੇ ਲਾਗੂ ਕਰਨ। ਇਹਦੇ 'ਚ ਤਾਜਰ ਅੰਜੁਮਨ ਜਾਂ ਤਨਜ਼ੀਮਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਔਰ 1 ਮਹੀਨੇ ਦੇ ਵਿੱਚ ਅਪਾਹ ਕੱਢਣ। ਸਾਦਾ ਲਫ਼ਜ਼ ਇਹ ਹੈ ਕਿ ਕਰੋੜਾਂ ਦਾ ਕੰਮਕਾਰ ਕਾਰੋਬਾਰ ਜਿੱਥੇ ਹੈ ਆ, ਉੱਥੇ ਇਹ ਕਰੋੜਾਂ ਦਾ ਜਿਹੜਾ ਇਕਵਿਪਮੈਂਟ ਲੱਗਣਾ, ਅੱਗ ਬੁਝਾਉਣਾ। ਇੱਕ ਮਾਰਕੀਟ 'ਚ 1 ਪਲਾਜ਼ਾ ਤਾਂ ਨਹੀਂ, 1 ਪਲਾਜ਼ੇ 'ਚ 1 ਲੱਗੇਗਾ ਇਹ ਯੂਨਿਟ। ਆਖਿਆ ਗਿਆ ਹੈ ਕਿ ਇਹ ਸਾਰੇ ਜਿਹੜੇ ਇਹ ਅੱਜ ਆਪਸ 'ਚ ਪੈਸੇ ਪੂਸੇ ਕਰਨ। ਹੁਣ ਤਾਜਰ ਇਹਦੇ ਤੇ ਕੀ ਰਿਐਕਸ਼ਨ ਨੇ, ਹੜਤਾਲ ਕਰਦੇ ਨੇ, ਮੰਨਣ ਤੋਂ ਇਨਕਾਰ ਕਰਦੇ ਨੇ, ਸਰਕਾਰ ਨਾਲ ਡਾਇਲੌਗ ਕਰਦੇ ਨੇ। ਇਹ ਤੇ ਆਉਣ ਵਾਲੇ ਵੇਲੇ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਹੈ 1 ਮਹੀਨੇ ਦੀ ਜਿਹੜੀ ਡੈਡਲਾਈਨ ਦਿੱਤੀ ਗਈ ਹੈ ਨਾ, ਮੈਨੂੰ ਇਹਦੇ 'ਚ ਕੰਮ ਪੂਰਾ ਹੁੰਦਾ ਨਜ਼ਰ ਆਉਣ ਨਹੀਂ ਰਿਹਾ। ਸਰਕਾਰ ਨੇ ਆਪਣਾ ਪੱਲਾ ਝਾੜ ਲਿਆ ਤੇ ਤਾਜਰ ਮੈਂ ਵੇਖਾਂਗਾ ਕਦੋਂ ਇਹ ਸਭ ਕੁਝ ਕਰਦੇ। ਪਾਕਿਸਤਾਨ 'ਚ ਅੱਜ ਚੰਨ ਦਿਸੇ ਨਾ ਦਿਸੇ, ਅਮਰੀਕਾ 'ਚ ਕੱਲ ਪਹਿਲਾ ਰੋਜ਼ਾ ਹੈ। ਜੀ ਜਾਣਕਾਰੀ ਇਹ ਹੈ ਕਿ ਸਊਦੀ ਅਰਬ 'ਚ ਚੰਨ ਦਿਸ ਪਿਆ, ਗਲਫ ਦੇ ਬਹੁਤ ਸਾਰੇ ਮੁਲਕਾਂ 'ਚ ਦਿਸ ਪਿਆ, ਅਰਬ ਕੰਟਰੀਜ਼ ਨੇ ਜਿਹੜੇ ਉੱਥੇ ਐਲਾਨ ਹੋ ਗਿਆ। ਅਮਰੀਕਾ ਦੇ ਵਿੱਚ ਵੀ ਪਾਕਿਸਤਾਨ ਵਾਲਾ ਰੋਲਾ ਆ। ਕੁਝ ਮਸੀਤਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੀ ਅੱਜ ਹੁਣ ਰਾਤ ਤਰਾਵੀਆਂ ਨੇ ਤੇ ਕੱਲ ਪਹਿਲਾ ਰੋਜ਼ਾ ਜਿਹੜਾ ਉਹ ਸਵੇਰੇ ਸਰਗੀ ਉੱਠ ਕੇ ਲੋਕੀ ਰੱਖਣਗੇ। ਬਹੁਤ ਸਾਰੇ ਇਹ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ, ਅੱਜ ਸ਼ਾਮ ਨੂੰ ਅਸੀਂ ਜਦੋਂ ਤੱਕ ਅੱਖੀ ਚੰਨ ਨਾ ਵੇਖ ਲਿਆ ਉਦੋਂ ਤੱਕ ਅਸੀਂ ਐਲਾਨ ਨਹੀਂ ਕਰਨਾ। ਬਟ ਚੰਨ ਦਿਸ ਪੈਣਾ। ਜੇ ਸਊਦੀ ਅਰਬ 'ਚ ਦਿਸਿਆ ਤੇ ਅਮਰੀਕਾ 'ਚ ਚੰਦ ਦੀ ਏਡੀ ਉਮਰ ਹੁੰਦੀ ਹੈ ਕਿ ਉਹ ਸਾਫ਼ ਅਸਮਾਨੀ ਦਿਸ ਪੈਂਦਾ ਆ। ਇਸ ਕਰਕੇ 99% ਇਹ ਹੈ ਕਿ ਅਮਰੀਕਾ ਦੇ ਵਿੱਚ ਕੱਲ ਸਾਰੇ ਫਿਰਕਿਆਂ ਦੇ ਮੰਨਣ ਵਾਲੇ ਮੁਸਲਮਾਨ ਨੇ ਜਿਹੜੇ ਉਹ ਪਹਿਲਾ ਰੋਜ਼ਾ ਰੱਖਣਗੇ। ਪਾਕਿਸਤਾਨ ਦੇ ਵਿੱਚ ਅੱਜ ਚੰਨ ਜਿਹੜਾ ਉਹ ਵੇਖਿਆ ਜਾ ਰਿਹਾ। ਹੋ ਸਕਦਾ ਹੈ ਖਬਰਾਂ ਜਦੋਂ ਅਸੀਂ ਦੇਣ ਦੇ ਆ ਚੰਨ ਦੇ ਦਿਸਣ ਨਾ ਦਿਸਣ ਦੇ ਬਾਰੇ ਹੈ ਜਿਹੜਾ ਉਹ ਕਮੇਟੀਆਂ ਫਾਈਨਲ ਹੋ ਚੁੱਕੀਆਂ ਹੋਣ ਔਰ ਕੱਲ ਜਦੋਂ ਅਸੀਂ ਸਵੇਰੇ ਉੱਠੀਏ ਤੇ ਪਤਾ ਲੱਗੇ ਕਿ ਪਾਕਿਸਤਾਨ 'ਚ ਚੰਨ ਚੜ ਗਿਆ ਔਰ ਰੱਬ ਕਰਕੇ ਰੋਜ਼ਿਆਂ ਦਾ ਚੰਨ ਚੜ ਜੇ। ਰੋਜ਼ਿਆਂ ਤੇ ਨਿੱਕੀ ਈਦ ਦੇ ਉੱਤੇ ਅਮੂਮਨ ਇਹ ਫੱਡੇ ਬਣਦੇ ਹੀ ਬਣਦੇ ਨੇ। ਤੇ ਅਮਰੀਕਾ ਦੇ ਵਿੱਚ ਜੀ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਮਹੀਨੇ ਰਮਜ਼ਾਨ ਸ਼ਰੀਫ ਰੋਜ਼ਿਆਂ ਦੇ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਔਰ ਮੋਸਟਲੀ ਕੱਲ 18 ਫਰਵਰੀ 2026 ਨੂੰ ਅਮਰੀਕਾ ਭਰ ਦੇ ਵਿੱਚ ਸਾਰੀਆਂ ਸਟੇਟਸ ਦੇ ਵਿੱਚ ਮੁਸਲਮਾਨ ਭਾਈਚਾਰਾ ਪਹਿਲਾ ਰੋਜ਼ਾ ਰੱਖੇਗਾ। ਜੀ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ। ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਦਫਾ ਸ਼ੇਅਰ ਕਰ ਲੈਣਾ। ਜੀ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ ਔਰ ਪੰਜਾਬੀ ਟੀਵੀ ਯੂਐਸਏ ਦਾ ਟਿਕਟੌਕ ਹੈ ਜਿਹੜਾ ਉਹਦੇ ਤੇ ਵੀ ਇਹ ਤੁਹਾਡੇ ਵਾਸਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਹਫ਼ਤੇ 'ਚ 5 ਦਿਨ ਇਹ ਖਬਰਾਂ ਇਹਨਾਂ ਪਲੇਟਫਾਰਮਸ ਤੇ ਤੁਹਾਡੇ ਵਾਸਤੇ ਲਾਈਵ ਆਉਂਦੀਆਂ ਨੇ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਨੂੰ ਫਾਇਦਾ ਦੇ ਸਕਦੀਆਂ, ਜੇ ਤੁਸੀਂ ਇਹਨਾਂ ਨੂੰ ਸਪਾਂਸਰ ਕਰੋ, ਐਡਵਰਟਾਈਜ਼ ਕਰੋ ਤੇ ਫਾਇਦਾ ਹੋ ਸਕਦਾ। ਤੇ ਸਪਾਂਸਰਸ਼ਿਪ ਔਰ ਐਡਵਰਟਾਈਜ਼ਮੈਂਟ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।